ਇਹ ਆ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਅਮਰੀਕਾ 'ਚ ਪੰਜਾਬੀਆਂ ਦੀ ਆਪਣੀ ਆਵਾਜ਼। ਆਪਣੀ ਆਵਾਜ਼। ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਦੇ ਵਿੱਚ ਗੱਲਬਾਤ ਕਰਦੇ ਹਾਂ ਇੱਕ ਖਾਸ ਸ਼ਖਸੀਅਤ ਨਾਲ। ਅੱਜ ਮੇਰੇ ਨਾਲ ਨੇ ਫਿਲਮ ਅਦਾਕਾਰਾ ਜੋਨੀਤਾ ਡੋਡਾ। ਉਂਝ ਜੋਨੀਤਾ ਨੇ ਮਲਿਆਲਮ, ਤਾਮਿਲ ਅਤੇ ਕੰਨੜ ਫਿਲਮਾਂ ਵਿੱਚ ਅਦਾਕਾਰੀ ਕੀਤੀ ਹੈ, ਪਰ ਪੰਜਾਬੀ ਫਿਲਮਾਂ ਵਿੱਚ ਜੋਨੀਤਾ ਨੇ ਗੁਰਦਾਸ ਮਾਨ ਦੀ ਹੀਰੋਇਨ ਦੇ ਰੂਪ ਵਿੱਚ ਫਿਲਮ ਚੱਕ ਜਵਾਨਾਂ ਤੋਂ ਐਂਟਰੀ ਕੀਤੀ ਹੈ। ਮੈਂ ਹੋਸਟ ਗੌਤਮ ਰਿਸ਼ੀ ਤੁਹਾਡੇ ਰੂਬਰੂ ਕਰਨ ਜਾ ਰਿਹਾ ਹਾਂ ਖੂਬਸੂਰਤ ਅਤੇ ਹਸਮੁਖ ਅਦਾਕਾਰਾ ਜੋਨੀਤਾ ਡੋਡਾ ਨੂੰ। ਜੋਨੀਤਾ ਜੀ, ਪੰਜਾਬੀ ਰੇਡੀਓ USA 'ਤੇ ਤੁਹਾਡਾ ਸਵਾਗਤ ਹੈ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਗੌਤਮ, ਅਤੇ ਸਾਰੇ ਪੰਜਾਬੀ ਰੇਡੀਓ USA ਦੇ ਦਰਸ਼ਕਾਂ ਨੂੰ ਮੇਰਾ ਪਿਆਰ ਭਰਾ ਸਤਿ ਸ਼੍ਰੀ ਅਕਾਲ। ਬਹੁਤ ਖੁਸ਼ੀ ਹੋ ਰਹੀ ਹੈ ਮੈਨੂੰ ਅੱਜ ਤੁਹਾਡੇ ਰੂਬਰੂ ਹੋ ਕੇ। ਚੱਕ ਜਵਾਨਾਂ ਫਿਲਮ ਰਾਹੀਂ ਤੁਸੀਂ ਗੁਰਦਾਸ ਮਾਨ ਨਾਲ ਪੰਜਾਬੀ ਸਿਨੇਮੇ 'ਚ ਐਂਟਰੀ ਕੀਤੀ ਹੈ, ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ? ਬਹੁਤ ਹੀ ਵਧੀਆ ਐਕਸਪੀਰੀਅੰਸ। ਆਈ ਥਿੰਕ ਅਸੀਂ ਸਾਰੇ ਜਾਣਦੇ ਹਾਂ ਹੀ ਇਜ਼ ਅ ਲੈਜੈਂਡ, ਅਤੇ ਮਾਨ ਸਾਹਿਬ ਦੇ ਨਾਲ ਐਂਟਰੀ ਕਰਨਾ ਆਈ ਥਿੰਕ ਬੜੀ ਖੁਸ਼ਕਿਸਮਤੀ ਦੀ ਗੱਲ ਹੈ। ਅਤੇ ਮੇਰਾ ਬਹੁਤ ਹੀ ਵਧੀਆ ਐਕਸਪੀਰੀਅੰਸ ਰਿਹਾ ਟੂ ਸਟਾਰਟ ਮਾਈ ਪੰਜਾਬੀ ਫਿਲਮ ਕਰੀਅਰ ਵਿਦ ਚੱਕ ਜਵਾਨਾਂ। ਐਂਡ ਫਿਲਮ ਦਾ ਸਬਜੈਕਟ ਵੀ ਬੜਾ ਪਿਆਰਾ ਸੀਗਾ, ਡਰੱਗਸ 'ਤੇ ਬੇਸ ਸੀਗਾ, ਅਤੇ ਕੁਛ ਮੋਰਲ ਵੀ ਸੀਗਾ ਐਂਟਰਟੇਨਮੈਂਟ ਦੇ ਨਾਲ ਨਾਲ। ਬਹੁਤ ਹੀ ਇੱਕ ਵਧੀਆ ਯੂ ਕੈਨ ਸੇ ਕੈਨਵਸ ਬਣ ਗਿਆ ਸੀਗਾ, ਫਸਟ ਕਲਾਸ। ਅਤੇ ਸਕਰੀਨ 'ਤੇ ਤੁਸੀਂ ਪਹਿਲੀ ਵਾਰੀ ਆਏ ਸੀ ਇਸ ਫਿਲਮ ਤੋਂ, ਅਤੇ ਉਹ ਵੀ ਬਹੁਤ ਵੱਡੇ ਸਟਾਰ ਨੇ ਗੁਰਦਾਸ ਮਾਨ। ਇਹ ਮਤਲਬ ਇੱਕ ਵੱਡੇ ਸਟਾਰ ਨਾਲ ਜਿਹੜੇ ਆਈਕੋਨ ਨੇ ਪੰਜਾਬ ਦੇ, ਉਹਨਾਂ ਦੇ ਨਾਲ ਤੁਹਾਨੂੰ ਪਹਿਲੀ ਫਿਲਮ ਮਿਲਣੀ, ਇਹ ਆਪਣੇ ਆਪ 'ਚ ਇੱਕ ਵੱਡਾ ਤੁਹਾਨੂੰ ਪਲੇਟਫਾਰਮ ਮਿਲਿਆ ਸੀ। ਬਿਲਕੁਲ ਬਿਲਕੁਲ, ਆਈ ਥਿੰਕ ਮੈਂ ਟੋਟਲੀ ਸਹਿਮਤ ਹਾਂ। ਅਤੇ ਪਤਾ ਇਸ ਚੀਜ਼ ਦੀ ਖੁਸ਼ੀ ਮੈਨੂੰ ਸਾਰੀ ਜ਼ਿੰਦਗੀ ਰਹਿਣੀ ਹੈ। ਮੈਂ ਹੁਣ ਵੀ ਜਦੋਂ ਕੋਈ ਹੋਰ ਇਵੈਂਟ ਦੇਖਦੀ ਹਾਂ, ਅਤੇ ਜਦੋਂ ਤੁਸੀਂ ਦੇਖਦੇ ਹੋ ਮਾਨ ਸਾਹਿਬ ਨੂੰ, ਅਤੇ ਸਾਰਿਆਂ ਨੂੰ ਕਿੰਨੀ ਖੁਸ਼ੀ ਹੁੰਦੀ ਹੈ ਮਾਨ ਸਾਹਿਬ ਨੂੰ ਮਿਲ ਕੇ, ਤਾਂ ਮੈਨੂੰ ਫਿਰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਸੋਚ ਕੇ ਕਿ ਮੈਂ ਮੇਰੀ ਪਹਿਲੀ ਫਿਲਮ ਉਹਨਾਂ ਦੇ ਨਾਲ ਕੀਤੀ, ਮੇਰਾ ਕਰੀਅਰ ਪੰਜਾਬੀ ਫਿਲਮ ਕਰੀਅਰ ਉਹਨਾਂ ਦੇ ਨਾਲ ਸ਼ੁਰੂ ਕੀਤਾ। ਆਈ ਥਿੰਕ ਡੈਫੀਨੇਟਲੀ ਖੁਸ਼ਕਿਸਮਤੀ ਦੀ ਗੱਲ ਹੈ ਮੇਰੇ ਲਈ, ਅਤੇ ਵਧੀਆ ਬਹੁਤ ਸਿੱਖਣ ਨੂੰ ਮਿਲਿਆ ਉਹਨਾਂ ਦੇ ਨਾਲ ਕੰਮ ਕਰਕੇ। ਪੰਜਾਬੀ ਸਿਨੇਮੇ 'ਚ ਆਉਣ ਤੋਂ ਪਹਿਲਾਂ ਤੁਸੀਂ ਜਿਹੜਾ ਸਾਊਥ ਦੇ ਕੁਛ ਫਿਲਮਾਂ ਕਰ ਰਹੇ ਸੀਗੇ, ਉੱਥੇ ਕਾਫੀ ਸਰਗਰਮ ਸੀਗੇ, ਅਤੇ ਪੰਜਾਬੀ ਸਿਨੇਮੇ 'ਚ ਇੱਕਦਮ ਆਉਣ ਦਾ ਕੀ ਚਾਂਸ ਬਣਿਆ? ਆਈ ਥਿੰਕ ਮੈਂ ਖੁਦ ਪੰਜਾਬੀ ਹਾਂ, ਬੋਰਨ ਇਨ ਚੰਡੀਗੜ੍ਹ, ਅਤੇ ਮੇਰੇ ਖਿਆਲ ਮੇਰਾ ਫਰਜ਼ ਵੀ ਹੈ ਮੈਂ ਆਪਣੀ ਮਾਂ ਬੋਲੀ ਦੀ ਸੇਵਾ ਕਰਾਂ, ਅਤੇ ਜਿੰਨਾ ਮੇਰੇ ਹੱਥ ਹੈ ਮੈਂ ਡੈਫੀਨੇਟਲੀ ਉਸ ਦਾ ਹਿੱਸਾ ਬਣਨਾ ਚਾਹੁੰਦੀ ਹਾਂ। ਅਤੇ ਚੱਕ ਜਵਾਨਾਂ ਜਦੋਂ ਮੈਨੂੰ ਆਫਰ ਹੋਈ, ਬਹੁਤ ਹੀ ਵਧੀਆ ਸਕ੍ਰਿਪਟ ਸੀਗੀ, ਐਂਡ ਦੈਨ ਐਜ਼ ਵੀ ਸੇ ਕਿ ਮਾਨ ਸਾਹਿਬ ਦੇ ਨਾਲ ਸੀ, ਰਿਲਾਇੰਸ ਵਾਜ਼ ਪ੍ਰੋਡਿਊਸਿੰਗ ਇਟ, ਬਹੁਤ ਹੀ ਵਧੀਆ ਸੈਟਅਪ ਸੀਗਾ, ਸਕ੍ਰਿਪਟ ਬਹੁਤ ਪਸੰਦ ਆਈ ਮੈਨੂੰ। ਮੈਂ ਹਮੇਸ਼ਾ ਐਜ਼ ਐਨ ਐਕਟਰ ਬਿਲੀਵ ਕਰਦੀ ਹਾਂ, ਮੈਂ ਉਹੀ ਕੰਮ ਕਰਦੀ ਹਾਂ ਜਿਹੜਾ ਮੈਨੂੰ ਪਸੰਦ ਹੋਵੇ, ਜਿਹਦੀ ਸਕ੍ਰਿਪਟ ਮੈਨੂੰ ਪਸੰਦ ਹੋਵੇ। ਸੋ ਆਈ ਥਿੰਕ ਇੱਕ ਬਹੁਤ ਹੀ ਵਧੀਆ ਸ਼ੁਰੂਆਤ ਸੀ ਮੇਰੇ ਲਈ ਆਪਣੀ ਮਾਂ ਬੋਲੀ 'ਚ ਸ਼ੁਰੂਆਤ ਕਰਨ ਦੀ। ਸਕ੍ਰਿਪਟ ਮੈਨੂੰ ਬਹੁਤ ਪਸੰਦ ਸੀ, ਮਿਊਜ਼ਿਕ ਬਹੁਤ ਵਧੀਆ ਸੀ, ਤੁਸੀਂ ਇਹ ਕਹਿ ਲਓ ਕੁੱਲ ਮਿਲਾ ਕੇ ਸਾਰਾ ਕੁਝ ਬਹੁਤ ਇੱਕ ਵਧੀਆ ਜਿਹਾ ਸੈਟਅਪ ਸੀਗਾ। ਸੋ ਦੇਅਰ ਆਈ ਸਟਾਰਟਡ। ਹਰਭਜਨ ਮਾਨ ਅਤੇ ਗੁਲਜ਼ਾਰਿੰਦਰ ਚਾਹਲ ਦੀ ਇੱਕ ਪਿੱਛੇ ਜਿਹੀ ਫਿਲਮ ਆਈ ਸੀ ਯਾਰਾ ਉਹ ਦਿਲਦਾਰਾ, ਤੁਸੀਂ ਦੋਵੇਂ ਜਿਹੜੇ ਹੀਰੋ ਨੇ ਇਹਨਾਂ ਦੀ ਹੀਰੋਇਨ ਬਣੇ ਦੋਵਾਂ ਨਾਲ, ਅਤੇ ਉਸ ਦੇ ਕੁਝ ਅਨੁਭਵ ਸਾਂਝੇ ਕਰੋ। ਯਾਰਾ ਉਹ ਦਿਲਦਾਰਾ ਵਧੀਆ ਐਕਸਪੀਰੀਅੰਸ ਸੀ ਅਗੇਨ, ਅਸੀਂ ਬਹੁਤ ਇੰਜੋਏ ਕੀਤਾ ਵਾਈਲ ਸ਼ੂਟਿੰਗ ਵੀ, ਅਤੇ ਫਿਲਮ ਦੇ ਪ੍ਰਮੋਸ਼ਨਸ ਵੇਲੇ ਵੀ। ਯਾਰਾ ਉਹ ਦਿਲਦਾਰਾ ਚੱਕ ਜਵਾਨਾਂ ਤੋਂ ਹਟ ਕੇ ਫਿਲਮ ਸੀਗੀ, ਇਟ ਵਾਜ਼ ਅ ਲਵ ਸਟੋਰੀ, ਅਤੇ ਲੋਟ ਆਫ ਇਮੋਸ਼ਨਸ ਐਂਡ ਬਹੁਤ ਕਾਫੀ ਕੁਛ ਆਈ ਥਿੰਕ ਜਦੋਂ ਇੱਕ ਫਿਲਮ ਬਣਦੀ ਹੈ ਪੂਰਾ ਯੂਨਿਟ ਇੱਕ ਪਰਿਵਾਰ ਵਾਂਗੂ ਹੋ ਜਾਂਦਾ। ਸੋ ਬਹੁਤ ਸਾਰੇ ਯਾਦਾਂ ਬਣ ਜਾਂਦੀਆਂ ਕਰਦੇ ਕਰਦੇ ਫਿਲਮ ਨੂੰ। ਇੱਕ ਵਧੀਆ ਐਕਸਪੀਰੀਅੰਸ ਸੀ ਯਾਰਾ ਉਹ ਦਿਲਦਾਰਾ, ਅਗੇਨ ਅ ਫੈਂਟੈਸਟਿਕ ਐਕਸਪੀਰੀਅੰਸ ਫॉर ਮੀ ਟੂ ਵਰਕ ਵਿਦ ਹਰਭਜਨ ਐਂਡ ਗੁਲਜ਼ਾਰ। ਜੋਨੀਤਾ ਜੀ, ਜਿਹੜੀਆਂ ਦੋਵੇਂ ਤੁਸੀਂ ਇਹ ਫਿਲਮਾਂ ਕੀਤੀਆਂ ਨੇ ਯਾਰਾ ਦਿਲਦਾਰਾ ਅਤੇ ਚੱਕ ਜਵਾਨਾਂ, ਇਹਨਾਂ ਦੋਹਾਂ 'ਚੋਂ ਤੁਹਾਨੂੰ ਆਪ ਨੂੰ ਕਿਹੜਾ ਰੋਲ ਲੱਗਦਾ ਜਿਹੜਾ ਚੁਣੌਤੀਪੂਰਨ ਸੀਗਾ? ਓਕੇ, ਚੁਣੌਤੀ ਨਹੀਂ, ਆਈ ਥਿੰਕ ਮੇਰੇ ਲਈ ਐਜ਼ ਐਨ ਐਕਟਰ ਹਰ ਕਿਰਦਾਰ ਤੁਹਾਡੇ ਲਈ ਚੁਣੌਤੀ ਭਰਿਆ ਹੁੰਦਾ, ਬਿਕਾਜ਼ ਤੁਸੀਂ ਚਾਹੁੰਦੇ ਹੋ ਕਿ ਮੈਂ ਹਰ ਕਿਰਦਾਰ ਨੂੰ ਜੀਵਿਤ ਕਰ ਸਕਾਂ ਜਦੋਂ ਮੈਂ ਉਹ ਪਲੇ ਕਰਾਂ। ਅਤੇ ਜਦੋਂ ਮੈਂ ਚੱਕ ਜਵਾਨਾਂ 'ਚ ਜੇ ਮੈਂ ਬਿੰਨੀ ਹਾਂ ਤਾਂ ਲੋਕਾਂ ਨੂੰ ਲੱਗਣਾ ਚਾਹੀਦਾ ਕਿ ਉਹ ਬਿੰਨੀ ਹੈ, ਅਤੇ ਜੇ ਯਾਰਾ ਉਹ ਦਿਲਦਾਰਾ ਦੀ ਹਰਲੀਨ ਹੈ ਤਾਂ ਲੋਕਾਂ ਨੂੰ ਲੱਗਣਾ ਚਾਹੀਦਾ ਉਹ ਹਰਲੀਨ ਹੈ। ਸੋ ਜੋਨੀਤਾ ਲਈ ਉਹਨਾਂ ਸਾਰਿਆਂ ਕਿਰਦਾਰਾਂ 'ਚ ਜਾਣਾ ਬਹੁਤ ਜ਼ਰੂਰੀ ਹੈ ਮੇਰੇ ਲਈ। ਮੇਰੇ ਸਾਰੇ ਕਿਰਦਾਰ, ਮੇਰੀ ਸਾਰੀ ਫਿਲਮਸ ਬਹੁਤ ਇੰਪੋਰਟੈਂਟ ਹੈ, ਅਤੇ ਮੈਂ ਆਪਣੀ ਤਰਫ ਤੋਂ ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਉਹਨਾਂ ਨੂੰ ਪੂਰੀ ਜਸਟੀਫਿਕੇਸ਼ਨ ਦੇ ਸਕਾਂ ਆਪਣੇ ਰੋਲਸ ਨੂੰ। ਜਿਹੜੇ ਦੋਹੇ ਗੁਰਦਾਸ ਮਾਨ ਅਤੇ ਹਰਭਜਨ ਮਾਨ ਬੇਸਿਕਲੀ ਸਿੰਗਰ ਨੇ ਅਤੇ ਅਦਾਕਾਰੀ ਵੀ ਕਰ ਰਹੇ ਹੈ, ਤੁਹਾਨੂੰ ਇਹਨਾਂ ਦੇ ਵਿੱਚ ਜਿਹੜਾ ਮਿਊਜ਼ਿਕ ਵੀ ਉਹਨਾਂ ਦਾ ਕਾਫੀ ਅੱਛਾ ਚੱਲਿਆ, ਦੋਹਾਂ ਫਿਲਮਾਂ ਦਾ ਠੀਕ ਸੀਗਾ, ਅਤੇ ਇਹਨਾਂ 'ਚੋਂ ਤੁਹਾਨੂੰ ਜੇ ਐਜ਼ ਏ ਅਦਾਕਾਰ ਜੇ ਮੈਂ ਪੁੱਛਾਂ ਤਾਂ ਦੋਹਾਂ 'ਚੋਂ ਜ਼ਿਆਦਾ ਤੁਹਾਨੂੰ ਕਿਹਦੇ ਵੱਲ ਅਟਰੈਕਸ਼ਨ ਸੀਗੀ, ਕਿ ਕਿਹੜੇ ਜ਼ਿਆਦਾ ਪ੍ਰਭਾਵਿਤ ਕੀਤਾ? ਓਕੇ, ਟ੍ਰਿਕੀ ਕੁਐਸਚਨ। ਨਹੀਂ, ਆਈ ਦੋਨੋਂ ਹੀ ਬਹੁਤ ਹੀ legend है बहुत ही। आई मीन मान साहब इज़ अ लेजेंड, हरभजन इज़ अ स्टार, सुपर स्टार, एंड दोनों ही अपनी दोनों फील्ड्स बहुत ही माहिर हैं, गायकी दी होए चाहे एक्टिंग दी होए। सो मेरे लिए आई थिंक it was very good and a great feeling to start up with मान साहब, and then for my very second film that I was doing with Harbhajan, so इस तो बेटर की हो सकता।
ਤੇ I will not compare both of them, ਦੋਵੇਂ ਆਪਣੇ ਆਪਣੇ ਫੀਲਡ 'ਚ ਬਹੁਤ ਵਧੀਆ ਨੇ। ਅਦਾਕਾਰਾ ਜੋਨੀਤਾ ਡੋਡਾ ਨਾਲ ਗੱਲ। ਤੁਸੀਂ ਸੁਣਦੇ ਪਏ ਹੋ ਆਪਣਾ ਰੇਡੀਓ, ਆਪਣਾ ਰੇਡੀਓ ਪੰਜਾਬੀ ਰੇਡੀਓ USA, ਪੰਜਾਬੀ ਰੇਡੀਓ USA। ਜੋਨੀਤਾ ਡੋਡਾ ਜੀ, ਤੁਸੀਂ ਪਿਛੋਕੜ ਤੁਹਾਡਾ ਜਿਹੜਾ ਹੈਗਾ ਉਹ ਚੰਡੀਗੜ੍ਹ ਦਾ ਹੈਗਾ ਤੇ ਅੱਜ ਕੱਲ੍ਹ ਤੁਸੀਂ ਮੁੰਬਈ 'ਚ ਸੈਟਲ ਹੋ, ਤੇ ਆਪਣੇ ਪਰਿਵਾਰ ਬਾਰੇ ਕੁਝ ਦੱਸਦੇ ਆ ਸਾਨੂੰ। ਇਹ ਵੀ ਦੱਸੋ ਵੀ ਪੰਜਾਬ ਦੇ ਬਾਰੇ ਤੁਹਾਡਾ ਪਿਆਰ ਕਿੰਨਾ ਕੁ ਜਾਗਿਆ? ਮੇਰਾ ਬਰਥ ਚੰਡੀਗੜ੍ਹ ਦਾ ਅਤੇ ਮੈਂ ਹੁਣ ਬੰਬੇ ਸੈਟਲ ਹਾਂ। ਪੰਜਾਬ ਨਾਲ ਪਿਆਰ ਹਮੇਸ਼ਾ ਆਈ ਥਿੰਕ ਆਪਣੀ ਰੂਟਸ ਨਾਲ ਪਿਆਰ ਤੁਹਾਡਾ ਹਮੇਸ਼ਾ ਰਹਿੰਦਾ, ਮਾਂ ਤੋਂ ਪਿਆਰ ਕਦੇ ਘੱਟ ਹੋ ਨਹੀਂ ਸਕਦਾ। ਬਟ ਮੁੰਬਈ ਹੁਣ ਮੇਰੀ ਕਰਮ ਭੂਮੀ ਹੈ, ਤਾਂ ਮੇਰੇ ਲਈ ਦੋਹਾਂ ਪਲੇਸਿਸ ਬਹੁਤ ਹੀ ਇੰਪੋਰਟੈਂਟ ਐਂਡ ਦੇ ਵੈਰੀ ਕਲੋਜ਼ ਟੂ ਮਾਈ ਹਾਰਟ। ਜਦੋਂ ਮੈਂ ਛੋਟੀ ਸੀਗੀ ਮੈਨੂੰ ਇੱਦਾਂ ਲੱਗਦਾ ਸੀ ਕਿ ਮੈਂ ਚੰਡੀਗੜ੍ਹ ਤੋਂ ਬਾਹਰ ਕਦੇ ਰਹਿ ਹੀ ਨਹੀਂ ਸਕਦੀ, ਕਿਤੇ ਚੰਡੀਗੜ੍ਹ ਇੰਨਾ ਕਲੀਨ, ਇੰਨਾ ਪਿਆਰਾ ਜਿਹਾ ਸ਼ਹਿਰ। ਅਤੇ ਨਾਓ ਆਈ ਮੀਨ ਬੰਬੇ, ਆਈ ਮੀਨ ਇੱਕਦਮ ਰਿਵਰਸ ਸਿਟੀਜ਼ ਨੇ ਉੱਦਾਂ। ਬਟ ਆਈ ਥਿੰਕ ਮੁੰਬਈ ਵੀ ਬਹੁਤ ਬੜੀ ਪਿਆਰੀ ਜਗ੍ਹਾ ਅਪਣਾ ਲੈਂਦਾ ਆਪਣੇ ਜਿਹੜੇ ਵੀ ਆਉਂਦੇ ਨੇ ਉੱਥੇ। ਸੋ ਪੰਜਾਬ ਦਾ ਪਿਆਰ ਤਾਂ ਆਈ ਥਿੰਕ ਉਹ ਜਨਮ ਜਾਤਾ, ਜਨਮ ਮਰਤੇ ਦਮ ਤੱਕ ਰਹੇਗਾ, ਉਹ ਵਾਲੀ ਫੀਲਿੰਗ ਹੈ ਓਬਵੀਅਸਲੀ। ਤੁਸੀਂ ਕਾਫੀ ਸਾਰੀਆਂ ਕੰਨੜ, ਮਲਿਆਲਮ ਅਤੇ ਤਾਮਿਲ ਫਿਲਮਾਂ 'ਚ ਕੰਮ ਕੀਤਾ ਅਤੇ ਹੁਣ ਪੰਜਾਬੀ ਫਿਲਮਾਂ 'ਚੋਂ ਤੁਹਾਨੂੰ ਆਪਣੇ ਆਪ 'ਚ ਕਿੱਥੇ ਸਕੂਨ ਮਿਲ ਰਿਹਾ? ਮੈਨੂੰ ਸਾਰੀਆਂ ਫਿਲਮਾਂ 'ਚ ਸਕੂਨ ਹੈ। ਮੈਂ ਤੁਹਾਨੂੰ ਜਿੱਦਾਂ ਪਹਿਲਾਂ ਵੀ ਕਿਹਾ, ਮੈਂ ਫਿਲਮ ਕਰਦੀ ਹਾਂ ਜਦੋਂ ਮੈਨੂੰ ਕੋਈ ਸਕ੍ਰਿਪਟ ਚੰਗੀ ਲੱਗਦੀ ਹੈ। ਮੈਂ ਆਈ ਡੋਂਟ ਡੂ ਵਰਕ ਜਸਟ ਬਿਕੋਜ਼ ਕਿ ਆਈ ਐਮ ਗੈਟਿੰਗ ਅ ਗੁੱਡ ਆਫਰ ਅਤੇ ਮੈਂ ਉਹਨੂੰ ਕਰ ਲਾਂ। ਜੇ ਇੱਦਾਂ ਹੁੰਦਾ ਤਾਂ ਆਈ ਥਿੰਕ ਮੈਂ ਹੋਰ ਬਹੁਤ ਜ਼ਿਆਦਾ ਫਿਲਮਾਂ ਕੀਤੀਆਂ ਹੁੰਦੀਆਂ। I'm very new, but still I think I want to do quality work than quantity. So ਮੈਂ ਜੋ ਵੀ that's the reason in fact ਕਿ ਮੈਂ ਇੰਨੀ ਸਾਰੀ ਲੈਂਗੁਏਜਿਸ ਕੀਤੀਆਂ, ਬਿਕੋਜ਼ ਜਦੋਂ ਆਪਾਂ ਸਾਊਥ ਵੀ ਜਾਂਦੇ ਹਾਂ, ਜਿੱਦਾਂ ਸਪੈਸੀਫਿਕਲੀ ਮਲਿਆਲਮ ਇੰਡਸਟਰੀ ਉਹ ਸਕ੍ਰਿਪਟ ਨਾਲ ਬਹੁਤ ਰਿਚ ਹੈ। that industry is very rich when it comes to scripts. ਅਤੇ ਐਜ਼ ਐਨ ਐਕਟਰ ਤੁਹਾਨੂੰ ਬਹੁਤ ਹੀ ਸਕੂਨ ਮਿਲਦਾ ਜਦੋਂ ਤੁਸੀਂ ਵਧੀਆ ਤੋਂ ਵਧੀਆ ਕਿਰਦਾਰ ਕਰਦੇ ਹੋ। ਐਂਡ ਐਜ਼ ਐਨ ਐਕਟਰ ਤੁਹਾਡੀ ਇਹ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਤੁਸੀਂ ਕੁਛ ਨਾ ਕੁਛ ਨਵਾਂ ਕਰੋ, ਕੁਛ ਨਵਾਂ ਆਪਣੇ ਆਡੀਅנס ਲਈ ਲੈ ਕੇ ਆਓ। ਅਤੇ ਮੇਰੇ ਲਈ the feeling is parallel great। ਮੈਨੂੰ ਸਾਰੀ ਫਿਲਮਸ ਕਰਕੇ ਬਹੁਤ ਅੱਛਾ ਲੱਗ ਰਿਹਾ। ਬਾਕੀ ਡੈਫੀਨੇਟਲੀ ਪੰਜਾਬੀ ਆਪਣੀ ਲੈਂਗੁਏਜ, ਆਪਣੀ ਭਾਸ਼ਾ ਤਾਂ ਥੋੜ੍ਹੀ ਆਸਾਨੀ ਹੋਰ ਹੋ ਜਾਂਦੀ ਹੈ, ਤਾਂ ਫਿਰ ਜਿੱਥੇ ਸਕੂਨ ਹੋਵੇ ਤਾਂ ਮਜ਼ਾ ਆਉਂਦਾ ਹੀ ਆਉਂਦਾ। ਪੰਜਾਬੀ ਬੈਕਗਰਾਊਂਡ ਵਾਲੀਆਂ ਕਾਫੀ ਕੁੜੀਆਂ ਨੇ ਜਿਹੜੀਆਂ ਸਾਊਥ ਦੀਆਂ ਫਿਲਮਾਂ ਕਰ ਰਹੀਆਂ ਨੇ, ਉੱਥੇ ਜਿਹੜੀ ਪੰਜਾਬੀ ਹੀਰੋਇਨ ਦੀ ਡਿਮਾਂਡ ਦਾ ਕਾਰਨ ਕੀ ਹੈ? ਆਈ ਥਿੰਕ ਸਾਊਥ ਨੂੰ ਲੱਗਦਾ ਕਿ ਨਾਰਥ 'ਚ ਬਿਊਟੀ ਬਹੁਤ ਹੈ ਅਤੇ ਉਹ ਐਪਰੀਸ਼ੀਏਟ ਕਰਦੇ ਨੇ ਨਾਰਥ ਦੀ ਬਿਊਟੀ। ਅਤੇ ਮੈਨੂੰ ਲੱਗਦਾ ਸਾਨੂੰ ਇਹ ਚੀਜ਼ ਬਹੁਤ ਐਪਰੀਸ਼ੀਏਟ ਕਰਨੀ ਚਾਹੀਦੀ ਹੈ। ਦੇ ਐਪਰੀਸ਼ੀਏਟ ਦ ਬਿਊਟੀ ਇਨ ਦ ਨਾਰਥ। ਆਈ ਥਿੰਕ ਉਹੀ ਇੱਕ ਮੇਨ ਰੀਜ਼ਨ ਹੈਗਾ ਕਿ ਬਿਕੋਜ਼ ਉੱਥੇ ਦੇ ਜਿਹੜੇ ਹੀਰੋਜ਼ ਨੇ ਉਹ ਬਹੁਤ ਸਟਰੋਂਗ, ਉਹਨਾਂ ਦਾ ਬੜੀ ਸਟਰੋਂਗ ਫੈਨ ਫੋਲੋਇੰਗ ਹੈ, ਲੋਇਲਟੀ ਬਹੁਤ ਸਟਰੋਂਗ ਹੈ ਫੈਨਸ ਦੇ ਵਿੱਚ। So I think coincidence, I think, and a fetish also that it's working out for the north girls in the south. ਹੁਣ ਤੱਕ ਤੁਸੀਂ ਕਿੰਨੀਆਂ ਟੋਟਲ ਜਿਹੜੀਆਂ ਫਿਲਮਾਂ ਕੀਤੀਆਂ? ਹੁਣ ਤੱਕ ਮੈਂ I've done about 5 and I'm doing 4 more down south, ਆਪਣੀ ਪੰਜਾਬੀ ਛੱਡ ਕੇ। ਸਾਊਥ ਦੀਆਂ ਕਿਹੜੀਆਂ ਫਿਲਮਾਂ? ਮੈਂ ਤਾਂ ਬਹੁਤਾ ਜਾਣਦਾ ਨਹੀਂ, ਪਰ ਕੋਈ ਕਿਹੜੇ ਅੱਛੇ ਐਕਟਰ ਨੇ ਜਿਨ੍ਹਾਂ ਨਾਲ ਤੁਸੀਂ ਕੀਤਾ? ਬਹੁਤ ਮੈਂ ਕੰਨੜ ਕੀਤੀ ਸਿਧਾਰਥ ਨਾਲ, ਐਂਡ ਦੈਨ I have 2 films on release, ਮੱਕਲ ਪਦਾਈ and ਅਧਿਕਰਮ। ਇੱਕ ਤਮਿਲ ਹੈ ਅਤੇ ਇੱਕ ਮਲਿਆਲਮ ਹੈ। ਅਤੇ ਮੈਂ ਇੱਕ ਫਿਲਮ ਕਰ ਰਹੀ ਹਾਂ ਮੋਹਨ ਲਾਲ ਨਾਲ, ਤੁਹਾਨੂੰ ਪਤਾ ਹੋਏਗਾ, ਉਹ ਵੀ ਬਹੁਤ ਵੱਡੇ ਲੈਜੈਂਡ ਹੈ, ਜਿੱਦਾਂ ਸਾਡੇ ਮਾਨ ਸਾਹਿਬ ਨੇ ਪੰਜਾਬੀਆਂ ਲਈ, ਉੱਦਾਂ ਮਲਿਆਲਮ ਲਈ ਮੋਹਨ ਲਾਲ ਨੇ। ਸੋ ਮੇਰਾ ਸੁਭਾਗ ਹੈ ਦੈਟ ਮੈਂ ਉਹਨਾਂ ਦੇ ਨਾਲ ਕੰਮ ਕਰ ਰਹੀ ਹਾਂ। ਐਂਡ many other actors. I'm doing a film called Aru Padai Vela, D Company, Zebra Crossing, so a lot more to come. ਪੰਜਾਬੀ ਫਿਲਮਾਂ 'ਚ ਇੱਕ ਵਾਰ ਇੱਕ ਦੇਖਣ ਨੂੰ ਰੁਝਾਨ ਮਿਲਦਾ ਕਿ ਬਹੁਤ ਸਾਰੀ ਹੀਰੋਇਨ ਆਉਂਦੀਆਂ ਨੇਗੀਆਂ, ਅਤੇ ਪਰ ਉਹਨਾਂ 'ਚੋਂ ਜੇ ਇੱਕ ਟਾਈਮ ਦੇਖਿਆ ਜਾਵੇ ਤਾਂ ਉਹ 'ਚ ਸਿਰਫ 2 ਜਾਂ 3 ਹੀ ਨਜ਼ਰ ਆਉਂਦੀਆਂ ਜਿਹੜੀਆਂ ਹੁੰਦੀਆਂ, ਅਤੇ ਉਹ ਜਾਂ ਤਾਂ ਕੁਛ ਆਊਟ ਹੋ ਜਾਂਦੀਆਂ ਜਾਂ ਫਿਰ ਉਹ ਪਤਾ ਨਹੀਂ ਕਿੱਧਰ ਚਲੀਆਂ ਜਾਂਦੀਆਂ ਨੇ। ਕੀ ਕਾਰਨ ਹੈ? ਮੈਂ ਕਹਿ ਨਹੀਂ ਸਕਦੀ, ਪਤਾ ਨਹੀਂ, ਆਈ ਡੋਂਟ ਨੋ। ਆਈਦਰ ਡਿਪੈਂਡ ਕਰਦਾ ਕਿ ਪ੍ਰੋਬੇਬਲੀ ਉਹਨਾਂ ਦੇ ਆਪਣੇ ਕਰੀਅਰ ਮੂਵਸ ਹੋਣਗੇ, ਜਾਂ ਮੈਂ ਇੰਨਾ ਜ਼ਿਆਦਾ ਕਦੇ ਫੋਲੋ ਨਹੀਂ ਕੀਤਾ ਇਸ ਬਾਰੇ। ਬਟ ਆਈ ਡੋਂਟ ਨੋ ਐਕਚੁਅਲੀ, ਮੈਂ ਫੋਲੋ ਨਹੀਂ ਕੀਤਾ ਇਸ ਚੀਜ਼ ਨੂੰ, ਸੋਚਿਆ ਨਹੀਂ ਇਸ ਬਾਰੇ। ਬਾਕੀ ਇੱਦਾਂ ਹੈ ਕਿ ਆਡੀਅੰਸ ਕਿੰਨਾ ਪਸੰਦ ਕਰਦੇ ਨੇ ਆਪਣੇ ਆਰਟਿਸਟ ਨੂੰ, ਅਤੇ ਕਿੰਨਾ ਕੀ ਡਿਮਾਂਡ ਕਰਦੇ ਨੇ। ਆਈ ਥਿੰਕ ਥੋੜ੍ਹਾ ਜਿਹਾ ਉਹਦੇ 'ਤੇ ਵੀ ਡਿਪੈਂਡ ਕਰਦਾ। ਡੋਂਟ ਨੋ ਵਾਟ ਟੂ ਸੇ। ਪੰਜਾਬੀ ਅਤੇ ਸਾਊਥ ਇੰਡੀਅਨ ਜਿਹੜੀਆਂ ਫਿਲਮਾਂ ਹੈਗੀਆਂ ਇਹਨਾਂ ਦਾ ਕੀ ਫਰਕ ਲੱਗਦਾ ਤੁਹਾਨੂੰ? ਪੰਜਾਬੀ ਅਤੇ ਸਾਊਥ ਇੰਡੀਅਨ ਫਿਲਮਸ, ਸਾਊਥ ਇਜ਼ ਆਲਰੇਡੀ ਅ ਵੈਰੀ ਐਸਟੈਬਲਿਸ਼ ਇੰਡਸਟਰੀ ਹੈ ਨਾ, ਬਹੁਤ ਹੀ ਇਟਸ ਐਟ ਪਾਰ ਵਿਦ ਬਾਲੀਵੁੱਡ। ਅਤੇ ਪੰਜਾਬੀ ਸਿਨੇਮਾ ਵਾਪਸ ਆਪਣੀ ਜਗ੍ਹਾ 'ਤੇ ਆ ਰਿਹਾ। ਇੱਕ ਸਮਾਂ ਸੀਗਾ ਜਦੋਂ ਪ੍ਰੀਤੀ ਸਪਰੂ, ਵਰਿੰਦਰ ਸਾਹਿਬ, ਅਤੇ ਜਦੋਂ ਬਹੁਤ ਹੀ ਸੁਪਰ ਹਿੱਟ ਸੀਗਾ ਪੰਜਾਬੀ ਸਿਨੇਮਾ, ਫਿਰ ਇੱਕ ਡਾਊਨਫਾਲ ਦੇਖਿਆ, ਹੁਣ ਵਾਪਸ ਆਸਮਾਨ ਨੂੰ ਛੂ ਰਿਹਾ। ਸੋ ਆਈ ਥਿੰਕ ਵੀ ਜਸਟ ਟੈਕਨੀਕਲੀ ਵੀ ਹੈਵ ਅ ਵੇ ਟੂ ਗੋ, ਐਂਡ ਜੇ ਅਸੀਂ ਸਪੀਡ ਨਾਲ ਅਸੀਂ ਚੱਲਦੇ ਰਹੇ, ਜਿੱਦਾਂ ਆਪਾਂ ਹੁਣ ਸ਼ੂਟ ਕਰ ਰਹੇ ਹਾਂ ਮੇਰੀ ਨਵੀਂ ਫਿਲਮ ਦੀ ਯਮਲੇ ਜੱਟ ਯਮਲੇ ਦੀ ਅਰਬਨ ਤੜਕਾ, ਟੈਕਨੀਕਲੀ ਆਈ ਥਿੰਕ ਅ ਵੈਰੀ ਸਾਊਂਡ ਫਿਲਮ, ਸਾਰਾ ਦਾ ਸਾਰਾ ਜਿਹੜਾ ਇਹਦਾ ਟੈਕਨੀਕਲ ਯੂਨਿਟ ਹੈ ਬਾਲੀਵੁੱਡ ਦਾ। ਸੋ ਯੈਪ।
ਤੇ ਫਿਲਮ ਦਾ ਮਤਲਬ ਜਿੱਦਾਂ ਤੁਸੀਂ ਸਾਰਾ ਟੈਕਨੀਕਲ ਸਟਾਫ ਦੇਖੋਗੇ, ਅਸੀਂ ਕਿਸੇ ਪਾਸੇ ਵੀ ਕੋਈ ਕਸਰ ਨਹੀਂ ਛੱਡੀ। ਇੱਦਾਂ ਨਹੀਂ ਹੈਗਾ ਕਿ ਕੋਈ ਓਰੀਜਨਲ ਫਿਲਮ ਹੈ ਜਦੋਂ ਇਟਸ ਐਟ ਪਾਰ ਵਿਦ ਅ ਬਾਲੀਵੁੱਡ ਫਿਲਮ। ਅਸੀਂ ਲੈਂਗੁਏਜ ਨੂੰ ਸਿਰਫ ਲੈਂਗੁਏਜ ਤੱਕ ਰਹਿਣ ਦਿੱਤਾ ਹੈ, ਬਾਕੀ ਕਿਸੇ ਵੀ ਟੈਕਨੀਕਲ ਪੱਖੋਂ ਕੋਈ ਕਮੀ ਨਹੀਂ ਛੱਡੀ। ਸੋ ਐਂਡ ਆਈ ਵੁੱਡ ਸੇ ਇਟ ਵਿਲ ਬੀ ਲਾਈਕ ਗਲਤ ਨਹੀਂ ਹੋਏਗਾ ਜੇ ਮੈਂ ਕਹਾਂ ਕਿ ਮਿਊਜ਼ੀਕਲ ਐਂਟਰਟੇਨਰ ਆਫ ਦਾ ਈਅਰ ਹੋਵੇਗੀ ਯਮਲੇ ਜੱਟ ਯਮਲੇ। ਦੋਸਤੋ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਤੇ ਮੇਰੇ ਨਾਲ ਨੇ ਫਿਲਮ ਅਦਾਕਾਰਾ ਯੋਨਿਤਾ ਡੋਡਾ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਯੋਨਿਤਾ ਡੋਡਾ ਜੀ, ਜਿਹੜੇ ਫਿਲਮ ਦੀ ਕੈਰੀਅਰ ਦੀ ਤੁਹਾਡੀ ਸ਼ੁਰੂਆਤ ਹੈ, ਇਹ ਤੋਂ ਪਹਿਲਾਂ ਤੁਹਾਡੀ ਜ਼ਿੰਦਗੀ ਦਾ ਨਿਸ਼ਾਨਾ ਕੀ ਸੀ? ਇਸ ਤੋਂ ਪਹਿਲਾਂ ਓਕੇ ਮੈਂ ਐਜ਼ ਅ ਕਿਡ ਕਦੇ ਬੇਸਿਕਲੀ ਹੁੰਦਾ ਨਾ, ਬੱਚੇ ਸੋਚਦੇ ਆ ਕਿ ਅਸੀਂ ਇਹ ਬਣਾਂਗੇ, ਅਸੀਂ ਉਹ ਬਣਾਂਗੇ। ਇੱਦਾਂ ਦਾ ਬਹੁਤ ਜ਼ਿਆਦਾ ਮੇਰਾ ਨਹੀਂ ਸੀਗਾ, ਬਟ ਜੇ ਕੋਈ ਸ਼ੌਂਕ ਸੀਗਾ ਤੇ ਆਈ ਥਿੰਕ ਮੈਨੂੰ ਪਾਇਲਟ ਬਣਨ ਦਾ ਬਹੁਤ ਸ਼ੌਂਕ ਹੈ ਹੁਣ ਵੀ ਹੈ। ਤੇ ਯੂ ਨੈਵਰ ਨੋ ਕਿ ਮੈਂ ਤੁਹਾਨੂੰ ਅਚਾਨਕ ਮਿਲੇ ਕਿ ਮੈਂ ਕੋਈ ਪਾਇਲਟ ਦੀ ਟ੍ਰੇਨਿੰਗ ਕਰ ਰਹੀ ਹਾਂ, ਫਲਾਈਂਗ ਦਾ ਕੋਰਸ ਕਰ ਰਹੀ ਹਾਂ, ਤਾਂ ਇੱਦਾਂ ਹੋ ਸਕਦਾ ਕਦੇ ਵੀ। ਉਹ ਸ਼ੌਂਕ ਮੇਰਾ ਹਾਲੇ ਤੱਕ ਬਰਕਰਾਰ ਹੈ। ਤੇ ਆਈ ਥਿੰਕ ਐਕਟਿੰਗ ਮੇਰੇ ਲਈ ਬਾਈ ਡਿਫੋਲਟ ਹੋਈ, ਰੱਬ ਨੇ ਡਿਸਾਈਡ ਕੀਤਾ ਸੀਗਾ ਕਿ ਮੈਂ ਇਸ ਪ੍ਰੋਫੈਸ਼ਨ 'ਚ ਆਉਣਾ, ਤਾਂ ਮੈਂ ਆ ਗਈ। ਤੁਸੀਂ ਮਾਡਲਿੰਗ ਵੀ ਕੀਤੀ ਹੈ ਤੇ ਕੁਛ ਐਡ ਫਿਲਮਾਂ ਵੀ ਕੀਤੀਆਂ? ਹਾਂਜੀ ਡੈਫੀਨੇਟਲੀ, ਮੈਂ ਕਰ ਵੀ ਰਹੀ ਹਾਂ ਹੁਣ ਵੀ। ਆਈ ਹੈਵ ਸ਼ਾਟ ਫॉर ਲੋਟ ਆਫ ਬ੍ਰਾਂਡਸ, ਅਮੂਲ, ਪੈਂਟਲੂਨ, TOI, ਦੇਰ ਸੋ ਮੈਨੀ ਆਫ ਦੈਮ। ਚੱਲਦਾ ਰਹਿੰਦਾ ਨਾਲ ਨਾਲ। ਅੱਜ ਕੱਲ੍ਹ ਕੀ ਰੁਝੇਵੇਂ ਨੇ ਤੁਹਾਡੇ ਫਿਲਮਾਂ 'ਚ? ਅੱਜ ਕੱਲ੍ਹ ਕਿਹੜੀਆਂ ਫਿਲਮਾਂ ਕਰ ਰਹੇ ਹੋ? ਮੈਂ ਰਾਈਟ ਨਾਓ ਸ਼ੂਟ ਕਰ ਰਹੀ ਹਾਂ ਯਮਲੇ ਜੱਟ ਯਮਲੇ ਦੀ ਅਰਬਨ ਤੜਕਾ। ਮੇਰੀ ਨੈਕਸਟ ਪੰਜਾਬੀ ਫਿਲਮ ਹੈ, ਬਹੁਤ ਹੀ ਐਂਟਰਟੇਨਿੰਗ ਫਿਲਮ ਹੈ। ਗਲਤ ਨਹੀਂ ਹੋਵੇਗਾ ਜੇ ਮੈਂ ਕਹਾਂ ਕਿ ਇਟਸ ਗੋਨਾ ਬੀ ਦ ਮਿਊਜ਼ੀਕਲ ਐਂਟਰਟੇਨਰ ਆਫ ਦੀ ਈਅਰ। ਜੇ ਤੁਸੀਂ ਜਦੋਂ ਮੈਂ ਕਹਿੰਦੀ ਹਾਂ ਤੇ ਜਿਹੜਾ ਇਹਦਾ ਸਿੰਗਰਸ ਦਾ ਲਾਈਨਅਪ ਹੈ ਸ਼ੁਰੂ ਹੁੰਦਾ ਸੁਖਵਿੰਦਰ ਸਿੰਘ ਤੋਂ, ਐਂਡ ਸੱਚ ਅ ਲੈਜੈਂਡਰੀ ਵੋਇਸ ਹੀ ਇਜ਼, ਸੁਨਿਧੀ ਚੌਹਾਨ, ਜਾਵੇਦ ਅਲੀ, ਲਾਭ ਜੰਜਵਾ, ਮਾਸਟਰ ਸਲੀਮ, ਸੁਰਜੀਤ ਖਾਨ, ਫਿਰੋਜ਼ ਖਾਨ। ਆਈ ਥਿੰਕ ਮੇਰੇ ਖਿਆਲ ਕਦੇ ਵੀ ਕੋਈ ਪੰਜਾਬੀ ਫਿਲਮ ਨਹੀਂ ਆਈ ਹੋਏਗੀ ਜਿਹਦੇ 'ਚ ਇਹਨਾਂ ਸਿੰਗਰਸ ਦਾ ਲਾਈਨਅਪ ਹੋਵੇ, ਜਸਬੀਰ ਜੱਸੀ। ਸੋ ਫੈਂਟੈਸਟਿਕ ਐਂਡ ਫਿਲਮ ਬਹੁਤ ਹੀ ਮੇਰੇ ਆਪੋਜ਼ਿਟ ਨੇ ਸੈਵੀ ਡੱਡਵਾਲ ਡੈਬਿਊ ਕਰ ਰਹੇ ਨੇ ਐਜ਼ ਐਨ ਐਕਟਰ ਡਾਇਰੈਕਟਰ। ਉਹਨਾਂ ਦਾ ਪ੍ਰੋਡਕਸ਼ਨ ਹਾਊਸ ਵੀ ਹੈਗਾ। ਸੋ ਹੀ ਇਜ਼ ਅਰਲੀਅਰ assisted Bollywood films like Rang De Basanti and Dabangg. So the entire unit as I say comes from the Bollywood background. ਤੇ ਤੁਸੀਂ ਇਹ ਕਹਿ ਸਕਦੇ ਹੋ ਕਿ ਪੂਰਾ ਇੱਕ ਬਾਲੀਵੁੱਡ ਦਾ ਯੂਨਿਟ ਆ ਗਿਆ ਇੱਕ ਪੰਜਾਬੀ ਫਿਲਮ ਕਰਨ ਲਈ, ਬਿਕਾਜ਼ ਸਾਨੂੰ ਸਬਜੈਕਟ ਬਹੁਤ ਹੀ ਪਸੰਦ ਆਇਆ, ਬਹੁਤ ਹੀ ਐਂਟਰਟੇਨਿੰਗ ਸਬਜੈਕਟ ਹੈ, ਕਿਸੇ ਚੀਜ਼ ਦੀ ਵੀ ਘਾਟ ਨਹੀਂ ਹੈ। ਜਦੋਂ ਅਸੀਂ ਇਸ ਫਿਲਮ ਦੇ ਸਿਟਿੰਗ 'ਤੇ ਸੀਗੇ ਸੋ ਵੀ ਵਰ ਲਾਈਕ ਕਿ ਇਹੋ ਜਿਹੀ ਫਿਲਮ ਹੋਣੀ ਚਾਹੀਦੀ ਜਿਹੜੀ ਅਸੀਂ ਆਪ ਜਾ ਕੇ ਦੇਖਣਾ ਚਾਹੁੰਦੇ ਹਾਂ, ਜਿਹਨੂੰ ਆਪਾਂ ਇੰਜੋਏ ਕਰਨਾ ਚਾਹੁੰਦੇ ਹਾਂ ਨਾ। ਵੀ ਡਿਡਨਟ ਵਾਂਟਡ ਕੋਈ ਇੱਦਾਂ ਦਾ ਮੂਮੈਂਟ ਹੋਏ ਕਿ ਬੰਦਾ ਬੋਰ ਹੋਵੇ। ਸੋ ਆਪਣੇ ਵੱਲੋਂ ਪੂਰੀ ਕੋਸ਼ਿਸ਼ ਹੋ ਰਹੀ ਹੈ, ਅਸੀਂ ਦਿਲੋਂ ਜਾਨ ਨਾਲ ਸ਼ੂਟ ਕਰ ਰਹੇ ਹਾਂ ਇਸ ਵੇਲੇ, ਸ਼ੂਟਿੰਗ ਪ੍ਰੋਗਰੈਸ 'ਚ ਹੈ। ਅਤੇ ਪਹਿਲੀ ਪੰਜਾਬੀ ਫਿਲਮ ਹੈ ਜਿਹੜੀ ਪੰਜਾਬ ਦੇ ਨਾਲ ਗੋਆ 'ਚ ਸ਼ੂਟ ਹੋ ਰਹੀ ਹੈ। ਸੋ ਗ੍ਰੇਟ ਫੀਲਿੰਗ। ਯਮਲੇ ਜੱਟ ਯਮਲੇ ਇਸ ਫਿਲਮ 'ਚ ਤੁਹਾਡਾ ਰੋਲ ਕੀ ਹੈ? ਯਮਲੇ ਜੱਟ ਯਮਲੇ ਦੀ ਅਰਬਨ ਤੜਕਾ ਮੇਰਾ ਰੋਲ ਕੀਰਤ। ਬਹੁਤ ਸਾਰੇ ਰੰਗ ਹੈ ਕੀਰਤ ਦੇ, ਸਵੀਟ ਵੀ ਹੈ, ਨਾਈਸ ਵੀ ਹੈ। ਅਤੇ ਤੁਸੀਂ ਮੈਨੂੰ ਐਕਸ਼ਨ ਕਰਦੇ ਵੀ ਦੇਖੋਗੇ, ਦਿਸ ਇਜ਼ ਫॉर द ਫਸਟ ਟਾਈਮ ਕਿ ਮੇਰੇ ਪੰਜਾਬੀ ਆਡੀਅנס ਮੈਨੂੰ ਐਕਸ਼ਨ ਕਰਦੇ ਦੇਖਣਗੇ। ਅਤੇ ਫੁੱਲ ਫਲੈਜ ਐਕਸ਼ਨ ਹੈ। ਅਸੀਂ ਕਾਫੀ ਪ੍ਰੈਕਟਿਸ ਕੀਤੀ, ਟ੍ਰੇਨਿੰਗ ਲਿੱਤੀ ਐਕਸ਼ਨ ਦੀ ਸ਼ੂਟ ਸ਼ੁਰੂ ਕਰਨ ਤੋਂ ਪਹਿਲਾਂ। ਐਂਡ ਕਾਫੀ ਆਈ ਥਿੰਕ ਕੀਰਤ ਇਜ਼ ਡਿਫਰੈਂਟ ਫਰੋਮ ਬਿੰਨੀ ਐਂਡ ਹਰਲੀਨ। ਸਰਟਨਲੀ ਆਡੀਅੰਸਿਸ ਨੂੰ ਕੁਛ ਨਵਾਂ ਦੇਖਣ ਨੂੰ ਮਿਲੇਗਾ। ਐਕਸ਼ਨ ਮਤਲਬ ਲੜਾਈ? ਐਕਸ਼ਨ ਮਤਲਬ ਲੜਾਈ, ਬਟ ਇਨ ਦ ਗੁੱਡ ਸੈਂਸ। ਅਸੀਂ ਬਿਲਕੁਲ ਨਹੀਂ ਕਹਿ ਰਹੇ ਕਿ ਕੋਈ ਜਾ ਕੇ ਲੜੇ। ਇਟਸ ਲਾਈਕ ਉੱਦਾਂ ਦੀ ਆ, ਲਾਈਕ ਜੇ ਕਿਸੇ ਮੁੰਡਿਆਂ ਨੇ ਫਾਲਤੂ ਛੇੜ ਛੁੜ ਗਏ ਤਾਂ ਇੱਦਾਂ ਨਹੀਂ ਕਿ ਸੁਣੀ ਜਾਏ ਤੇ ਸੁਣੀ ਜਾਏ। ਆਫਟਰ ਅ ਲਿਮਿਟ ਤਾਂ ਫਿਰ ਉਹਨਾਂ ਨੂੰ ਦੱਸ ਦੇਗੀ ਕਿ ਕਾਕਾ ਜੀ ਇੱਦਾਂ ਨਹੀਂ ਹੁੰਦਾ। ਕੁੜੀਆਂ ਆਪਣਾ ਧਿਆਨ ਰੱਖ ਸਕਦੀਆਂ, ਉੱਦਾਂ ਦੀ ਸਹੀ ਉਹ ਦੇਣ ਵਾਲੀ, ਗਲਤ ਮੋਰਲ ਦੇਣ ਵਾਲੀ ਨਹੀਂ। ਯਮਲੇ ਜੱਟ ਯਮਲੇ ਦੇ ਵਿੱਚ ਯੋਨਿਤਾ ਤੇ ਸੈਵੀ ਡੱਡਵਾਲ ਤੋਂ ਇਲਾਵਾ ਹੋਰ ਕੌਣ ਨੇ? ਯਮਲੇ ਜੱਟ ਯਮਲੇ ਦੇ ਦੀ ਟੈਗਲਾਈਨ ਬੜੀ ਵਧੀਆ, ਦੀ ਅਰਬਨ ਤੜਕਾ। ਸੈਵੀ ਡੱਡਵਾਲ, ਮੈਂ, ਗੁੱਗੂ ਗਿੱਲ ਜੀ, ਗੁਰਪ੍ਰੀਤ ਘੁੱਗੀ ਜੀ, ਰਾਣਾ ਰਣਬੀਰ ਜੀ, ਸ਼ਵਿੰਦਰ ਮਾਲ ਜੀ, ਅਤੇ ਹੋਰ ਬਹੁਤ ਵੱਡੀ ਕਾਸਟ ਹੈ ਸਾਡੀ ਫਿਲਮ ਦੀ, ਬਹੁਤ ਹੀ ਸੌਰਵ ਰਾਜ ਪੁਰੋਹਿਤ। ਆਈ ਥਿੰਕ ਪੰਜਾਬ ਦੇ ਆਪਾਂ ਸਾਰੇ ਆਪਣੇ ਜਿੰਨੇ ਵਧੀਆ ਤੋਂ ਵਧੀਆ ਸਾਡੇ ਜਿਹੜੇ ਐਕਟਰਸ ਨੇ ਜਿਨ੍ਹਾਂ ਨੇ ਆਪਣਾ ਨਾਮ ਬਣਾਇਆ, ਸਾਰੇ ਹਿੱਸਾ ਨੇ ਯਮਲਾ ਜੱਟ ਯਮਲੇ ਦੀ ਫੈਮਿਲੀ ਦਾ। ਅਤੇ ਤਾਂ ਹੀ ਲਾਈਕ ਜਦੋਂ ਅਸੀਂ ਸ਼ੂਟ ਕਰ ਰਹੇ ਹੁੰਦਾ ਪੂਰਾ ਇੱਕ ਵੱਡੇ ਪਰਿਵਾਰ ਦਾ ਮਾਹੌਲ ਬਣਿਆ ਹੁੰਦਾ ਹੈ। ਇੰਨਾ ਚਹਿਲ ਪਹਿਲ ਹੁੰਦੀ ਹੈ ਸੈੱਟ 'ਤੇ ਕਿ ਪੁੱਛੋ ਨਾ, ਬਹੁਤ ਮਜ਼ਾ ਆ ਰਿਹਾ।
हाँ, एंड हाउ कैन आई मिस द कॉमेडी क्वीन भारती ਸਿੰਘ। ਤੁਸੀਂ ਪਹਿਲੀ ਵਾਰ ਦੇਖੋਗੇ ਘੁੱਗੀ ਤੇ ਭਾਰਤੀ ਦੀ ਜੋੜੀ ਨੂੰ, ਵਿਚ ਇਜ਼ ਲਾਈਕ ਸੁਪਰ ਲੀਡਲ ਕੰਬੀਨੇਸ਼ਨ ਹੈ। ਜੋਨਤਾ ਜੀ ਤੁਸੀਂ ਅੱਜ ਕੱਲ੍ਹ ਬੰਬੇ ਰਹਿੰਦੇ ਹੋ ਤੇ ਬੰਬੇ ਬਾਲੀਵੁੱਡ ਵੀ ਹੈ, ਤੇ ਬਾਲੀਵੁੱਡ ਬਾਰੇ ਕੀ ਖਿਆਲ ਹੈ? बॉलीवुड बारे बहुत नेक ख्याल है। मैं आई हैव साइंड अप माई फिल्म्स एंड वुड बी स्टार्टिंग माई शूट फॉर द बॉलीवुड फिल्म वेरी सून। आई थिंक 2012 ਦੇ ਐਂਡ 'ਚ ਜਾਂ अर्ली 2013 ਤੁਸੀਂ ਮੇਰੀ ਬॉलीवुड ਰਿਲੀਜ਼ ਦੇਖੋਗੇ। ਕਿਸ ਨਾਲ ਖਾਹਿਸ਼ ਹੈ ਤੁਹਾਡੀ ਕਿ ਕਿਸ ਹੀਰੋ ਨਾਲ ਤੁਸੀਂ ਕੰਮ ਕਰਨਾ ਚਾਹੋ? ख्वाहिश ਦੀ ਲਾਈਨਅਪ ਸਾਡੀ ਬਹੁਤ ਲੰਬੀ ਹੈ, ਸਟਾਰਟਿੰਗ ਫਰਮ ਦ ਖਾਨਸ ਟੂ ਦ ਕੁਮਾਰਸ ਨਾउ ਟੂ ਦ ਕਪੂਰ, ਸਾਰੇ ਸਾਡੀ ਲਾਈਨ 'ਚ। ਲੈਟਸ ਸੀ ਰੱਬ ਕਿੱਦਾਂ ਕਿਹੜੀ ਲਾਈਨਅਪ ਪਹਿਲਾਂ ਦਿੰਦਾ, ਤੇ ਮੇਰੇ ਆਡੀਅנਸਸ ਦੀ ਵਿਸ਼ਸ, ਮੇਰੇ ਫੈਨਸ ਦਾ ਪਿਆਰ। ਲੈਟਸ ਸੀ। ਫਿਲਮ ਕੈਰੀਅਰ ਤੋਂ ਇਲਾਵਾ ਤੁਹਾਡੇ ਹੋਰ ਕੀ ਫਿਊਚਰ ਪਲਾਨ ਨੇ? ਫਿਲਮ ਕੈਰੀਅਰ ਤੋਂ ਇਲਾਵਾ ਮੇਰੇ ਫਿਊਚਰ ਪਲਾਨਸ, ਅਸੀਂ ਆਪ ਸਿਨੇ ਵੈਲੀ ਪ੍ਰੋਡਕਸ਼ਨਸ ਦੇ ਨਾਮ ਵਿੱਚ ਆਪਣਾ ਪ੍ਰੋਡਕਸ਼ਨ ਬੈਨਰ ਖੋਲ੍ਹ ਰਹੇ ਹਾਂ। ਸੋ ਯੂ ਵੁੱਡ ਬੀ ਸੀਇੰਗ ਮੀ ਟੇਕਿੰਗ ਦ ਪਲੇਸ ਆਫ ਅ ਪ੍ਰੋਡਿਊਸਰ, ਅਤੇ ਹੋਰ ਵਧੀਆ ਫਿਲਮਸ ਬਣਾਵਾਂਗੇ। ਸੋ ਦੈਟਸ ਇਨ ਦ ਫਿਊਚਰ। ਜੋਨਤਾ ਡੋਡਾ ਜੀ, ਪੰਜਾਬੀ ਰੇਡੀਓ USA ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਸਾਡੇ ਵੱਲੋਂ ਤੁਹਾਡੇ ਫਿਲਮੀ ਕੈਰੀਅਰ ਤੇ ਵਧੀਆ ਫਿਊਚਰ ਦੇ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ। ਥੈਂਕ ਯੂ ਸੋ ਮਚ ਗੌਤਮ, ਮੈਨੂੰ ਬਹੁਤ ਖੁਸ਼ੀ ਹੋਈ ਪੰਜਾਬੀ ਰੇਡੀਓ USA ਦੇ ਨਾਲ ਗੱਲ ਕਰਕੇ। ਤੁਹਾਡੇ ਸਾਰੇ ਦਰਸ਼ਕਾਂ ਨੂੰ ਮੇਰਾ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਵਾਰ ਫੇਰ। ਐਂਡ ਤੁਸੀਂ ਸੁਣਦੇ ਪਏ ਹੋ ਆਪਣਾ ਰੇਡੀਓ ਪੰਜਾਬੀ ਰੇਡੀਓ USA ਪੰਜਾਬੀ ਰੇਡੀਓ USA।